ਤੁਸੀਂ ਦੇਖ ਰਹੇ ਹੋ ਜ਼ੀ ਡਰਾਮਾ ਫੈਸਲਾਬਾਦ। ਨਾਜ਼ਰੀਨ, ਅੱਜ ਸਾਡਾ ਨਾ ਵੈਸੇ ਦਿਲ ਕੀਤਾ ਕਿ ਮੌਸਮ ਦੇ ਹਵਾਲੇ ਨਾਲ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ। ਦੇਖੋ ਨਾ ਜੀ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਲੱਗਾ ਔਰ ਇਹਦੇ ਵਾਸਤੇ ਗੁਫ਼ਤਗੂ ਕਰਨ ਵਾਸਤੇ ਮੇਰੇ ਨਾਲ ਮੌਜੂਦ ਨੇ ਇਹ ਨੇਕੀ ਵਾਲਾ ਤੇ ਇਹ ਬਦੀ ਵਾਲਾ। ਇਹ ਤੋਂ ਹਿਸਾਬ ਲਾਓ ਕਿ ਨੇਕੀਆਂ ਸਾਡੀਆਂ ਘੱਟ ਨੇ ਔਰ ਬੁਰਾਈ ਤੁਹਾਡੇ ਸਾਹਮਣੇ ਆ। ਵੇਖ ਲਓ ਬੇਬਾ ਆਹਾ। ਅੱਛਾ ਜੀ, ਗੱਲ ਇਹ ਆ ਕਿ ਸਰਦੀ ਲੱਗਦੀ ਆ ਹਮੇਸ਼ਾ ਨਾਜ਼ੁਕ ਬੰਦਿਆਂ ਨੂੰ, ਇਹੋ ਜਿਹੇ ਬੰਦਿਆਂ ਨੂੰ ਸਰਦੀ ਲੱਗਦੀ ਆ। ਵੇਖੋ ਨਾ ਠੰਡ ਨਾਲ ਹੋਰ ਕੁੰਗੜ ਗਿਆ ਹੈ। ਇਹ ਵੇਖੋ ਤੋਬਾ, ਦਸੰਬਰ ਚ ਵੀ ਇੰਜ ਲੱਗਦਾ ਜਿੱਦਾਂ ਮਈ ਜੂਨ ਆ। ਅਸਲਮ ਸਾਹਿਬ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਚਾਲ ਤੁਹਾਡਾ? ਠੀਕ ਠਾਕ ਹੈ? ਅੱਲਾਹ ਪਾਕ ਦਾ ਸ਼ੁਕਰ, ਤੁਸੀਂ ਸੁਣਾਓ। ਅੱਛਾ, ਤੁਸੀਂ ਇਹ ਜਿਹੜੇ ਅੱਜ ਕੱਲ ਅਖਰੋਟ, ਚਲਗੋਜ਼ੇ, ਇਹ ਕਿਸ਼ਮਿਸ਼, ਇਹੋ ਜਿਹੀਆਂ ਛਾਵਾਂ ਦੇ ਲਾਗੋਂ ਲੰਘੇ? ਇਹ ਸਾਰਾ ਜਿੰਨਾ ਵੀ ਡਰਾਈ ਫਰੂਟ ਆ ਤੇ ਉਹ ਸਾਡੇ ਹਵੇਲੀ 'ਚ ਉੱਗਿਆ ਹੈ। ਇਹਨਾਂ ਦੇ ਪੌਦੇ ਲੱਗੇ ਆ। ਸਹੀ ਸਹੀ। ਔਰ ਤੁਹਾਡੀ ਹਵੇਲੀ ਚ ਪੌਦੇ ਤੁਸੀਂ ਵੇਖਦੇ ਹੋ ਉਹਨਾਂ ਨੂੰ ਤੇ ਫਿਰ ਵੀ ਉੱਗ ਰਹੇ ਆ। ਮੈਂ ਕਿਸੇ ਵੇਲੇ ਨਹੀਂ ਵੀ ਜਾਂਦਾ ਹਵੇਲੀ, ਮੈਂ ਜ਼ਿਆਦਾ ਡੇਰੇ ਹੀ ਰਹਿਣਾ। ਮੈਨੂੰ ਪਤਾ ਲੱਗਾ ਕਿ ਜਿੱਥੇ ਤੁਸੀਂ ਪੈਦਾ ਹੋਏ ਸੀ ਉੱਥੇ ਕਿੱਕਰ ਵੀ ਸੜ ਗਿਆ ਸੀ। ਹਾਲਾਂਕਿ ਕਿੱਕਰ ਇੱਕ ਮਜ਼ਬੂਤ ਸ਼ਾਇਦ ਆ ਨਾ। ਇਹ ਤੁਹਾਨੂੰ ਕਿਸੇ ਨੇ ਗਲਤ ਦੱਸਿਆ ਜੀ। ਮੈਂ ਪੈਦਾ ਹੀ ਉੱਥੇ ਹੋਇਆ ਜਿੱਥੇ ਸਵਾਲ ਹੀ ਪੈਦਾ ਨਹੀਂ ਹੁੰਦਾ, ਬਲਕਿ ਸਵਾਹ ਪੈਦਾ ਹੁੰਦੀ ਹੈ। ਅੱਛਾ, ਤੁਸੀਂ ਦੱਸੋ ਜੀ ਤੁਹਾਨੂੰ ਸਰਦੀਆਂ ਦੇ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ? सर्दी बहुत अच्छी है। ਸਰਦੀਆਂ ਦੇ ਮੁਤਲਕ ਇਹਦੇ ਬਾਰੇ ਮੈਂ ਥੋੜਾ ਜਿਹਾ ਦੱਸਣਾ ਚਾਹ ਰਿਹਾ ਜੀ। ਇਹਦਾ 7 ਫੁੱਟ ਕੱਦ ਸੀਗਾ ਜੀ। ਇਹਦਾ ਆ ਜਿਹੜਾ ਮੇਰੇ ਸੱਜੇ ਹੱਥ ਬੈਠਾ ਜਿਹੜਾ ਹਾਂ ਫਲਕ ਸ਼ੇਰ ਸਾਹਿਬ ਕਹਿੰਦੇ ਅਠਾਈ ਨੇਕੀ ਵਾਲਾ, ਹਾਂ, ਰਹਿਮ ਦਿਲ ਇਨਸਾਨ ਹੈ ਜੀ। ਇਹਨੇ ਤਾਰੀਫ ਹਾਂਜੀ। ਨਹੀਂ ਕਰਦੀ। ਉਹ ਕਿਹੜੀ ਜਨਾਬ? ਜਨਾਜ਼ੇ ਨੂੰ ਕੰਧਾ ਦਿੱਤਾ, ਤਿੰਨ ਪਾਸੇ ਜਨਾਜ਼ਾ ਇੱਕੋ ਜਿਹਾ, ਇਹਦੇ ਪਾਸੋਂ ਨਹੀਂ ਮਾ ਕੱਦ ਛੋਟਾ ਹੋਣ ਦੀ ਵਜ੍ਹਾ ਮਰੇ ਬੰਦੇ ਨੂੰ ਧਰਨ ਪੈ ਗਈ। ਨਾਜ਼ਰੀ ਯਕੀਨ ਮੰਨੋ ਜਦੋਂ ਬੰਦੇ ਨੂੰ ਔਰ ਇਹਦਾ 7 ਫੁੱਟ ਕੱਦ ਸੀ। ਇਹਦਾ ਅੱਲਾਹ ਪਾਕ ਦੀ ਤੇ ਖਾਸ ਰਹਿਮਤ ਆ, ਗੈਰਤਮੰਦ ਆਦਮੀ ਆ। ਅੱਛਾ, ਇਹਦੇ ਕੋਲ ਪੈਸੇ ਮੌਕੇ ਸਾਲ ਦਾ ਬਾਅਦ ਫਿਰ ਪੈਦਲ ਆਇਆ ਘਸ ਗਿਆ। ਇਹ ਇਹਨਾਂ ਨੇ ਵੀ ਜਨਾਜ਼ੇ ਨੂੰ ਕੰਨਾ ਦਿੱਤਾ। ਅੱਛਾ। ਉਹਨਾਂ ਨੇ ਕੰਨਾ ਦੇਣ ਹੀ ਨਹੀਂ ਦਿੱਤਾ। ਕਿਉਂ? ਮੈਂ ਕਿਹਾ ਪਹਿਲੇ ਕਲਮਾ ਸੁਣਾ ਤੇ ਵਜ਼ੂ ਕਰ ਗਿਆ। ਨਹੀਂ ਉਹਦੇ ਜਦੋਂ ਨਾਲ ਜਨਾਜ਼ੇ ਨੂੰ ਕੰਧਾ ਦੇਣਾ ਸੀ ਕਿ ਤੁਹਾਡੀ ਫੈਮਿਲੀ ਨੂੰ ਕਿਸੇ ਔਰਤ ਨੂੰ ਕਹਾ ਤੇ ਮੇਰਾ ਹੈ ਕੋਈ ਹੈ ਉਹਦੀ ਵਜ੍ਹਾ ਬਾਹਰ ਅਸੀਂ ਕਰਦੇ ਨਹੀਂ। ਹਾਂ ਸਾਡੀ ਸਾਰੀ ਰਿਸ਼ਤੇਦਾਰੀ ਬੈਲਜੀਅਮ ਹੈ ਹਾਂ, ਜਾਂ ਦਬਾਲਪੁਰਾ। ਇਹਨਾਂ ਨੂੰ ਕੁਝ ਬੈਲਜੀਅਮ ਸਿਖਾਇਆ ਕਿ ਨਾ ਨੇ ਇਹਨੂੰ। ਬੈਲਜੀਅਮ ਦਾ ਪਤਾ ਤੁਹਾਨੂੰ ਉੱਥੇ ਕਿੱਦਾਂ ਜੀ ਜੀ। ਕਿੱਦਾਂ ਜਾਈਦਾ? ਜਿਵੇਂ ਅਸਲ ਚ ਨਾ ਜਿਹੜਾ ਸਾਡਾ ਮਾਲ ਡੰਗਰ ਆ ਹਾਂ ਹਾਂ। ਉਹਦਾ ਪੱਠਾ ਦਿੱਤਾ ਜਿਹੜਾ ਬਰਮਿੰਗਮ ਤੋਂ ਆਉਂਦਾ। ਬਰਮਿੰਗਮ ਕਿੱਥੇ ਹੈ? ਬਰਮਿੰਗਮ ਤੋਂ ਅਲਫਤਾ ਨੂੰ ਨਹੀਂ ਐਲਵਾ ਉਹ ਟਈਏ ਟੀ ਬਰਮਿੰਗਮ। ਨਹੀਂ, ਇਹ ਤੁਹਾਡੀ ਇੰਗਲਿਸ਼ ਤੋਂ ਮੈਨੂੰ ਪਤਾ ਲੱਗਾ ਤੁਸੀਂ ਕਿਸੇ ਹੋਰ ਕੰਟਰੀ ਦੇ ਜੀ। ਕੋਈ ਤੁਹਾਡੀ ਨਾ ਮਸਲ ਕਿ ਨਾ ਦਰਖਤਾਂ ਦੇ ਉੱਤੇ ਕੋਈ ਤੁਹਾਡਾ ਮੁਲਕ ਬਾਦ ਆ। ਹਾਂਜੀ ਹਾਂਜੀ ਸਾਊਥ ਅਫਰੀਕਾ ਵਾਲੇ ਪਾਸੇ। ਅੱਛਾ, ਇਹ ਚਿਰਾਗ ਰਗੜਨ ਦੇ ਆ। ਚਿੰਨ ਬੜੀ ਲੇਟ ਹਾਜ਼ਰ ਹੋਇਆ। ਕਹਿੰਦਾ ਤੇ ਏਡੀ ਲੇਟ ਕਿਉਂ ਹਾਜ਼ਰ ਹੋਇਆ? ਕਹਿੰਦਾ ਜੀ ਉਧਰੋਂ ਮੈਂ ਰਗੜਨ ਦਿਆ ਸੀ, ਮੈਂ ਸੋਚਦਾ ਸੀ ਤੁਸੀਂ ਆਉਣਾ। ਅੱਛਾ ਜੀ, ਵੇਖ। ਸਿਰਫ ਤੁਹਾਨੂੰ ਹਸਾਉਣ ਦੀ ਖਾਤਰ। ਹਾਂ, ਹਾਲਾਂਕਿ ਇਹ ਮੇਰਾ ਸਾਰਾ ਕੰਮ ਹੁੰਦਾ ਹੀ ਨੈਟ ਤੇ ਹੈ। ਮੈਂ ਕਾਲ ਕਰਦਾ ਆ ਜਾਂਦਾ। ਆਹੋ ਜਿਹਦਾ ਇਹਨਾਂ ਨੇ ਸਾਹਮਣੇ ਝੂਠ ਬੋਲ ਕੇ ਤੁਹਾਨੂੰ ਹਸਾਨ ਦੀ ਸ਼ਕਲ 'ਚ ਬੂਥੇ ਕਾਲੇ ਕਰਾ ਲਿਆ। ਬਾਕੀ ਤੁਸੀਂ ਤੁਹਾਡੇ ਸਾਹਮਣੇ। ਨਹੀਂ ਇਹ ਤੁਹਾਡਾ ਸਾਰਾ ਇਹਨੂੰ ਕਹਿੰਦੇ ਆ ਕਿਰਮਚੀ ਕਲਰ। ਹੈ ਕਿਰਮਚੀ ਕਿਰਮਚੀ। ਐਲਵਾ ਉਹ ਤੋਂ ਮੈਂ ਤਈ ਤਈਏ ਟੋ ਕਿਰਮਚੀ। ਤੇ ਜੇ ਇਦਾਂ ਦਾ ਕਰਨਾ ਹੋਵੇ ਤੇ ਕਿਦਾਂ ਕਰੀਏ? ਜੀ। ਜੇ ਇਦਾਂ ਦਾ ਕਲਰ ਕਰਨਾ ਹੋਵੇ ਅੱਛਾ, ਜਦੋਂ ਮਾਵਾਂ ਬੱਚੇ ਜੰਮਦੀਆਂ ਵੈਸੇ ਜੈਨਵਨ ਖੂਬਸੂਰਤ ਤਸਵੀਰਾਂ ਵੇਖਦੀਆਂ, ਬੱਚਾ ਖੂਬਸੂਰਤ ਹੋਵੇ, ਫੂਡ ਖਾਂਦੀਆਂ, ਬੱਚਾ ਸਿਹਤ। ਮੈਨੂੰ ਇਹ ਦੱਸੋ ਵੀ ਜਦੋਂ ਕਿਤੇ ਮਹਿਮਾਨ ਜਾਂਦੇ ਹੋ ਉਦੋਂ ਹੀ ਆਉਂਦੇ ਹੋ। ਤੁਹਾਨੂੰ ਕਿਸੇ ਨੇ ਕਸਟਰਡ ਪਕਾ ਕੇ ਤੁਹਾਡੇ ਅੱਗੇ ਰੱਖਿਆ ਹੋਵੇ ਤੇ ਤੁਹਾਨੂੰ ਸਮਝ ਨਾ ਆਈ ਹੋਵੇ ਕੀ ਆ, ਹੈ ਇਦਾਂ ਹੋਇਆ ਕਦੇ ਤੁਸੀਂ ਐਵੇਂ ਸੋਚਿਆ ਵੀ ਰਿਸ਼ਤੇ ਆ ਜੋੜਨੇ? ਜਾਂ ਦਲੀਆ ਰੱਖਤਾ ਹੋਵੇ ਜੇ ਤੁਹਾਡੇ ਤਬੀਅਤ ਖਰਾਬ ਸਮੇਂ। ਮੈਨੂੰ ਪਤਾ ਲੱਗਾ ਤੁਸੀਂ ਟਾਈਮ ਨਾਲ ਕਮੇਟੀ ਦਿੰਦੇ ਹੋ, ਤੁਹਾਡੀ ਫਿਰ ਵੀ ਕੋਈ ਨਹੀਂ ਪਾਉਂਦਾ ਵੀ ਇਹਦੇ ਹੱਥੋਂ ਪੈਸੇ ਲੈਣੇ ਹੀ ਨਹੀਂ। ਹੈਗਾ ਕੋਈ ਐਸੀ ਗੱਲ? ਐਵੇਂ ਪੁੱਛਿਆ। ਗੱਲਾਂ ਵੀ ਐਵੇਂ ਹੀ। ਅੱਛਾ, ਮੈਨੂੰ ਪਤਾ ਲੱਗਾ ਕਿ ਜਿਹੜੇ ਲੋਕੀ ਰਜ਼ਾਈ ਲੈਂਦੇ ਆ ਉਹ ਉਹਨਾਂ ਕੋਲ ਪੈਸੇ ਹੁੰਦੇ ਆ। ਤੁਹਾਨੂੰ ਲੈ ਰਾਤ ਲੈਂਦੇ ਆ। ਨਹੀਂ ਮਤਲਬ ਇਹੋ ਜਿਹੀ ਸਰਦੀ ਜੀ ਵੀ ਤੁਹਾਡੇ ਉੱਤੇ ਬੋਰੀ ਮਹਿੰਗੀ ਦੇਣੀ ਪੈਂਦੀ ਹੈ ਵੀ ਸਵੇਰ ਤੱਕ ਸਹੀ ਰਹੇ। ਉਹ ਤੈਨੂੰ ਕਿਹੜੇ ਥਾਲੇ ਨੇ ਮਸ਼ਵਰਾ ਦਿੱਤਾ ਕਿ ਅਸੀਂ ਸਾਂਢੇ ਖਾਣੇ ਆ? ਮੈਨੂੰ ਇਹ ਪਤਾ ਲੱਗਾ ਵੀ ਤੁਸੀਂ ਕਬਰਸਤਾਨ ਸਦਕਾ ਸੁੱਟਣ ਗਏ ਤੇ ਉਹਨਾਂ ਨੇ ਤੁਹਾਨੂੰ ਚੜੇਲਾਂ ਨੇ ਵਾਪਸ ਕਰਤਾ ਵੀ ਅਸੀਂ ਆਪਸ ਚ ਲੈਣ ਦੇਣ ਨਹੀਂ ਕਰੀਦਾ। ਉਹ ਛੋਟੇ ਕੋ ਮਿਸਟੇਕ ਹੋਈ ਆ, ਉਹ 2 ਦਿਨ ਪਹਿਲੇ ਦੇ ਆਏ। ਅੱਛਾ, ਉੱਥੇ ਜਾ ਕੇ ਉਹਨਾਂ ਦੀ ਆਪਸ ਯਾਨੀ ਵਿੱਚ ਮਾਰੀ ਹੋਈ ਹੈ। ਮੰਗਣ ਨੂੰ ਦੇਣਾ ਸੀ ਤਿਉਹਾਰ ਨੂੰ ਦੇ ਮੂੰਹ ਮਾਰੀ ਤੁਹਾਡੀ ਹੋ ਜਾਂਦੀ ਬਾਹਰ ਦੀਆਂ ਜਾਵਾਂ। ਘਰਾਂ 100 ਵਾਧੇ ਘਾਟੇ ਹੋ ਜਾਂਦੇ। ਚਲੋ ਘਰ ਦੇ ਤੇ ਹੈ ਨੇ ਨਾ ਤੁਹਾਡੇ, ਇਹ ਤੇ ਤੁਸੀਂ ਮੰਨ ਗਏ ਨਾ। ਇਹ ਬਾਹਰ ਦੇ ਹੋ ਨਾ। ਨਹੀਂ ਮਤਲਬ ਉਹ ਬਾਹਰਲੀਆਂ ਛਾਵਾਂ ਦੀ ਗੱਲ ਹੋ ਰਹੀ ਨਾ ਬਾਹਰਲੀਆਂ। ਇਹਨਾਂ ਦਾ ਕਾਰੋਬਾਰ ਵੀ ਹੈ। ਕੀ ਸਾਈਕਲ ਲੈ ਕੇ ਨਾ 10 ਰੁਪਏ ਘੰਟਾ ਬੱਚਿਆਂ ਨੂੰ ਝੂਟਾ ਵੀ ਦਿੰਦੇ ਆ। ਬੱਚੇ ਤੁਹਾਡੇ ਮਗਰ ਬਹਿ ਜਾਂਦੇ? ਤੁਹਾਡੇ ਨਾਂ ਤੋਂ ਤੇ ਮੇਰੇ ਖਿਆਲ ਬੱਚੇ ਡਰਦੇ ਆ।
ਅੰਮੀ ਬਾਊ ਐ ਕਰਕੇ ਜਿਹੜੀ ਤੇਰੇ ਘਰ ਦੇ ਬਾਹਰ ਨਾਲੀ ਆ ਨਾ ਗੰਦੇ ਪਾਣੀ ਵਾਲੀ, ਹਾਂਜੀ ਹਾਂਜੀ ਉੱਥੇ ਨਹਾਣਾ ਤੁਸੀਂ ਉਹ ਟੱਪਣੀ ਹੋਵੇ ਨਾ 6 ਵਾਰੀ ਪਿੱਛੋਂ ਹੱਲਾ ਲੈ ਕੇ ਆਉਣਾ ਅੱਲਾ ਕਿਹਨੂੰ ਕਹੀਦਾ ਜੀ? ਉਹ ਜੁਰਤ ਬੱਚੇ ਡਰਦੇ ਨਹੀਂ ਹੈ ਜੀ। ਅੱਲਾ ਉਹ ਹੀ ਹੁੰਦਾ ਨਾ ਜੀ। ਇਹ ਕੱਟ ਕਰੋ ਭਾਈ। ਹਾਂਜੀ ਘੱਟ ਵਾ ਭਾਈ। ਹੂੰ। ਅੱਛਾ ਇਹ ਦੱਸੋ ਵੀ ਤੁਹਾਡੇ ਅੱਬੂ ਨੇ ਤੁਹਾਡੇ ਜੰਮਣ ਤੇ ਮਠਿਆਈ ਵੰਡੀ, ਦਿਲੋਂ ਦੱਸਣਾ, ਦਿਲੋਂ ਵੰਡੀ ਐ ਬੱਚਾ ਸੀ ਮੈਨੂੰ ਨਹੀਂ ਪਤਾ। ਤੇ ਜਦੋਂ ਤੁਸੀਂ ਪੈਦਾ ਹੋਏ ਹੋ, ਹਾਂਜੀ ਬੱਕਰੇ ਦਾ ਗੋਸ਼ਤ ਦੇ ਵਿੱਚ ਜ਼ਾਫਰਾਨ ਪਾ ਕੇ ਤਕਸੀਮ ਹੋਇਆ ਸੀ ਪੂਰੇ ਮਹੱਲੇ ਵਿੱਚ। ਯਾਰ ਇਹਦਾ ਤੁਸੀਂ ਸਾੜ ਭੱਗ ਰਹੇ ਹੋ। ਪਿਓ ਤੇਰਾ ਦੌਰੇ ਸ਼ਾਹ ਦਾ ਚੂਹਾ ਲੈ ਕੇ ਨਾ ਫੈਸਲਾਬਾਦ ਤੇ ਅਰਸ਼ਦ ਮਾਰਕੀਟ ਹਾਂ ਮੰਗਦਾ, ਮੌਲਾ ਮੇਰਾ ਵੀ ਘਰ ਹੋਵੇ ਉਤੇ ਅਲਮਾਂ ਦੀ ਛਾਂ ਹੋਵੇ। ਅੱਛਾ ਇਹ ਦੱਸੋ, ਮੈਨੂੰ ਪਤਾ ਲੱਗਾ ਕਿ ਤੁਸੀਂ ਐਸ ਸਰੀਨਾ ਹੋਟਲ ਖਰੀਦਣ ਗਏ, ਪੂਰੇ ਪੈਸੇ ਦਿੱਤੇ ਤੁਸੀਂ, ਮਤਲਬ ਕਿ ਡਬਲ ਪੇਮੈਂਟ ਕਰਤੀ ਕਿ ਹੋਟਲ ਹੀ ਮੇਰੇ ਨਾਮੇ ਲਾ ਦੇ, ਤੇ ਉਹਨਾਂ ਨੇ ਤੁਹਾਡੀ ਸ਼ਕਲ ਵੇਖ ਕੇ ਉੱਥੇ ਤੁਹਾਨੂੰ ਉਹਨਾਂ ਨੇ ਰੈਂਟ ਦੇ ਕਮਰਾ ਵੀ ਨਹੀਂ ਦਿੱਤਾ, ਉਹਨਾਂ ਨੇ ਤੂੰ ਇੱਧਰ ਨੂੰ ਆਉਣਾ ਹੀ ਨਹੀਂ। ਕਿਸੇ ਗਲਤ ਤੇ ਮਾੜੇ ਬੰਦੇ ਦੇ ਹੱਥ ਚੜਿਆ, ਹਾਲਾਂਕਿ ਇਹ ਗੱਲ ਕਰਦੇ ਹੀ ਪਾਪਾ, ਮੈਨੂੰ ਤਾਂ ਜਾਣ ਦੀ ਜ਼ਰੂਰਤ ਹੀ ਨਹੀਂ। ਜਦੋਂ ਤੂੰ ਆਪਣੇ ਪਾਪਾ ਨੂੰ ਪਾਪਾ ਕਹਿਣਾ, ਉਹਨੂੰ ਲੱਗਦਾ ਕਿ ਮੈਂ ਹੀ ਪਾਪਾ ਹਾਂ? ਅੱਗੇ ਉਹ ਤੇਰੇ ਇਹ ਮਤਲਬ ਇੰਜ ਜਿਹਦਾ ਪੁੱਠੇ ਹੱਥ ਦੀ ਮਾਰੀ ਹੋਵੇ ਕਦੇ? ਅਸਲ ਚ ਉਹ ਕੈਫੀਅਤ ਰਹੇ ਆ ਨਿੰਜਾ ਮਾਸਟਰ, ਨਨਚਾਕੂ ਕੱਢਦੇ ਆ ਉਹ, ਨਾਂਜਾ ਨਨਚਾਕੂ ਨੰਚਾ ਐਲਬਾਓ ਤੋਂ ਇਹ ਟੀ ਨੂੰ ਪੇਸ਼ਵਾ ਨੋ ਬਈਏ ਬੀ ਨਨਚਾਕੂ। ਨੰਚਾਕੂ, ਹਾਲਾਂਕਿ ਉਹ ਜਿਹੜੇ ਨੰਚਾਕੂ ਨਾ ਪੱਕਦੇ ਘਿਓ ਦੇ ਵਿੱਚ ਨਾ ਇੰਜ ਉਹ ਨਨ ਪਾ ਕੇ ਤੇ ਐ ਕਰਕੇ ਤੇ ਉਹਨੂੰ ਇੰਜ ਕਰਕੇ ਕੱਢਦੇ ਨੰਚਾਕੂ, ਬਾਅਦ ਚ 40 ਰੁਪਏ ਦਾ ਵੇਚਦੇ। ਇਦਾਂ ਨਹੀਂ ਹੈ ਕਿ ਨਹੀਂ? ਤੁਹਾਡੀ ਅੰਮੀ ਨੇ ਕਦੀ ਤੁਹਾਨੂੰ ਪੈਂਪਰ ਲਾਇਆ? ਸੱਚੀ ਵਿੱਚ ਮੈਂ ਨਾ ਲੋਕਾਂ ਦੇ ਪੈਂਪਰ ਬਚਾਉਣਾ ਚਾਹੁੰਦਾ, ਪਤਾ ਲੱਗੇ ਕਿ ਪੈਂਪਰ ਕਿਹੋ ਜਿਹੇ ਬੱਚਿਆਂ ਨੂੰ ਲੱਗਦੇ। ਸੀਰੀਅਸ ਤੁਸੀਂ ਆਪਣੀ ਇਮਾਨਦਾਰੀ ਨਾਲ ਦੱਸੋ, ਪੈਂਪਰ ਜਿਹੜੇ ਡੀਸੈਂਟ ਬੱਚਿਆਂ ਨੂੰ ਲਾਈਦੇ ਨਾ ਤਾਂ ਜੋ ਪਰੇਸ਼ਾਨ ਨਾ ਹੋਵੇ, ਹਾਂ ਡਿਸਟਰਬ ਨਾ ਹੋਵੇ, ਉਹਦੀ ਨੀਂਦ ਨਾ ਖਰਾਬ ਹੋਵੇ। ਤੁਹਾਡੀਆਂ ਵਿਛਾਉਣੀਆਂ ਜੋ ਮੂੰਹ ਦਿੱਤੇ ਹੋਏ ਅੱਜ ਵੀ ਤੁਹਾਡੇ ਬੱਚਿਆਂ ਦੇ ਮੂੰਹ ਇੰਜ ਗੱਲ ਕੋ ਕਰਨਾ ਨਹੀਂ ਕਰਨਾ। ਮੈਨੂੰ ਪਤਾ ਲੱਗਾ ਤੁਸੀਂ ਆਪਣੇ ਅੱਬੇ ਨਾਲ ਪਹਿਲੀ ਫਰਮਾਇਸ਼ ਇਹ ਕੀਤੀ, ਅੱਬੂ ਮੈਂ ਯਤੀਮ ਹੋਣਾ ਹੈ। ਤੁਹਾਡਾ ਇਦਾਂ ਦਾ ਕੋਈ ਹੌਸਲਾ? ਤੁਸੀਂ ਪਾਗਲ ਦੇ ਬੱਚੇ, ਪਾਪਾ ਫਿਰ ਅੱਲਾ ਨੂੰ ਪਿਆਰੇ ਹੋਏ ਫਿਰ ਰਹੇ ਆ ਨਾ, ਫਿਰ ਨਹੀਂ ਮੰਨਦੇ ਨਹੀਂ। ਉਹ ਤੇ ਗੱਲਾਂ ਤੋਂ ਵੀ ਬਹੁਤ ਫਿਰ ਰਹੇ ਆ, ਉਹ ਸਾਰੇ ਜ਼ਮਾਨੇ ਨੂੰ ਕਹਿੰਦੇ ਮੇਰਾ ਹੈ ਹੀ ਨਹੀਂ। ਯਕੀਨ ਮੰਨੋ। ਅੱਛਾ ਕਦੀ ਗੱਲ ਚਲੇ ਗਈ ਆ ਅੱਗੇ, ਹਾਲਾਂਕਿ ਇਹਦੀ ਆਪਣੀ ਦਰਖਾਸਤ ਯੂਨੀਅਨ ਕਾਉਂਸਲ ਪਈ ਆ ਕਿ ਪਾਪਾ ਦਾ ਪਤਾ ਲੱਗ ਜੇ ਕਿਹੜਾ, ਮੈਂ ਪਤਾ ਕਰਾਂ। ਚਲੋ ਮੈਂ ਵੀ ਕਿਤੇ ਪੜ੍ਹਨ ਲਿਖਣ ਵਾਲਾ ਬਣ ਗਿਆ। ਕਹਿੰਦੇ ਨੇ ਅਸੀਂ ਚਿਰਾਗ ਬਾਲ ਕੇ ਸ਼ੈਲ ਇਹ ਚਿਰਾਗ ਬਾਲ ਕੇ ਮੁੰਡਾ ਲੱਭਿਆ, ਤੇ ਚਿਰਾਗ ਸਾਰੇ ਇਹਦੇ ਅੱਗੇ ਹੀ ਬਾਲਦੇ ਰਹੇ, ਉਹ ਧੂਆਂ ਇਹਨੂੰ ਪੈਂਦਾ ਹੀ ਰਿਹਾ, ਤੇ ਆਪ ਚਿਰਾਗ ਵਰਗਾ ਹੋਇਆ। ਏਦਾਂ ਦੀ ਚਲੋ ਉਹ ਚਿਰਾਗ ਨੇ ਤੇ ਮੇਰਾ ਮੂੰਹ ਕਾਲਾ ਕਰਤਾ, ਤੇ ਜਿਹੜਾ ਚਾਚਾ ਚਿਰਾਗ ਤੈਨੂੰ ਲੈ ਕੇ ਜਾਂਦਾ ਸੀ ਉਹ ਤੇ ਕਮੇਟੀ ਕੱਢਣ ਵਾਸਤੇ ਜਾਂਦਾ। ਅੱਛਾ ਮੈਨੂੰ ਇਹ ਦੱਸੋ ਵੀ ਜਦੋਂ ਕਿਤੇ ਮਹਿਮਾਨ ਜਾਂਦੇ ਹੋ, ਉਦੋਂ ਹੀ ਆਉਂਦੇ ਹੋ। ਤੁਹਾਨੂੰ ਕਿਸੇ ਨੇ ਕਸਟਰਡ ਪਕਾ ਕੇ ਤੁਹਾਡੇ ਅੱਗੇ ਰੱਖਿਆ ਹੋਵੇ ਤੇ ਤੁਹਾਨੂੰ ਸਮਝ ਨਾ ਆਈ ਹੋਵੇ ਕੀ ਆ, ਮਿਹਰਬਾਨੀ ਨਾਜ਼ਰੀਨ ਤੁਸੀਂ ਸਾਨੂੰ ਬਰਦਾਸ਼ਤ ਕੀਤਾ, ਤੁਹਾਡੀ ਮਿਹਰਬਾਨੀ, ਅਸੀਂ ਤੁਹਾਡੇ ਮਸ਼ਕੂਰ ਆ। ਔਰ ਯਕੀਨ ਮੰਨੋ ਕਿ ਅਸੀਂ ਕਿਉਂ ਕਿਹਾ ਤੁਸੀਂ ਸਾਨੂੰ ਬਰਦਾਸ਼ਤ ਕੀਤਾ, ਕਿਉਂਕਿ ਮੈਨੂੰ ਹੁਣ ਪਤਾ ਲੱਗਾ ਕਿ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਕੰਮ ਆ, ਔਰ ਇਹ ਪੂਰੇ ਇੱਕ ਜਜ਼ਬੇ ਦੇ ਨਾਲ ਬੰਦਾ ਬਰਦਾਸ਼ਤ ਕਰਦਾ। ਇਹ ਇੱਕ ਬਕਾਇਦਾ ਜਹਾਦ ਆ, ਕਿਸੇ ਨੂੰ ਜਜ਼ਬ ਕਰਕੇ ਬਰਦਾਸ਼ਤ ਕਰਨਾ। ਔਰ ਯਕੀਨ ਮੰਨੋ ਕਿ ਮਾਂ ਦੀ ਅਜ਼ਮਤ ਐਵੇਂ ਨਹੀਂ ਜ਼ਿਆਦਾ ਹੈਗੀ, ਮਾਂ ਦੇ ਪੈਰਾਂ ਥੱਲੇ ਐਵੇਂ ਨਹੀਂ ਜਾਣਾ। ਕਿਹੋ ਜੀ ਔਲਾਦ 9 ਮਹੀਨੇ ਬਰਦਾਸ਼ਤ ਕੀਤੀ ਆ, ਉਹ ਮਾਂ ਦੇ ਪੈਰਾਂ ਥੱਲੇ ਜੰਨਤ ਐਵੇਂ ਨਹੀਂ ਹੈਗੀ। ਯਕੀਨ ਮੰਨੋ ਮਾਂ ਦਾ ਦੇਣ ਹੀ ਨਹੀਂ ਕੋਈ ਦੇ ਸਕਦਾ। ਇਹਨੇ ਕੱਲ ਦਾ 1000 ਰੁਪਇਆ ਲਿਆ ਵਾ, ਅੱਜ ਤੱਕ ਦਿੱਤਾ ਹੀ ਨਹੀਂ। ਔਰ ਇਹਦੀ ਮਾਂ ਨੂੰ ਸਲੂਟ ਆ ਮੇਰਾ, ਜਿਹਨੇ 36 ਮਹੀਨੇ ਇਹਨੂੰ ਬਰਦਾਸ਼ਤ ਕੀਤਾ। ਕਿਸੇ ਪਾਗਲ ਦੇ ਬੱਚੇ ਚੀਜ਼ ਚੰਗੀ ਚਾਹੀਦੀ ਹੋਵੇ ਟਾਈਮ ਤੇ ਫਿਰ ਲੱਗਦਾ ਹੈ। ਬੜੀ ਮਿਹਰਬਾਨੀ ਨਾਜ਼ਰੀਨ, ਐਵੇਂ ਸਾਡੀਆਂ ਟੁੱਟੀਆਂ ਸਿੱਧੀਆਂ ਗੱਲਾਂ ਨੂੰ ਬਰਦਾਸ਼ਤ ਕਰਿਓ, ਮਿਹਰਬਾਨੀ। ਇਹਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਓ ਯਾਰ, ਪਤਾ ਲੱਗੇ ਕਿ ਦੁਨੀਆ ਤੇ ਇਹੋ ਜਿਹਾ ਵੀ ਕੰਮ ਹੋ ਰਿਹਾ ਜਿਹਨੂੰ ਬਿਲਕੁਲ ਹੀ ਰਫ ਕੰਮ ਕਹਿੰਦੇ ਨੇ। ਨਵਾਜ਼ਿਸ਼ ਬਹੁਤ ਸ਼ੁਕਰੀਆ, ਅੱਲਾਹ।